ਕੁਛ ਇਕੋਨਮੀ ਦੀਆਂ ਹਰਜੋਤ ਸਿੰਘ ਜੀ ਖਬਰਾਂ ਜਾਂਦੇ ਜੇ ਕਰਦੇ ਜਾਈਏ ਤਾਂ ਕੀ ਸਿਚੁਏਸ਼ਨ ਬਣੀ ਪਈ ਆ ਉਸ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ। ਚਾਈਨਾ ਦੇ ਨਾਲ ਸਮਝੌਤਾ ਹੋਣਾ, ਯੂਕੇ ਦੇ ਨਾਲ ਸਮਝੌਤਾ ਹੋਣਾ, ਅਚਨਚੇਤੇ ਜਦ ਰਿਸੈਸ਼ਨ ਦਾ ਡਰ ਜਿਹੜਾ ਉਹ ਸਤਾਰਿਆ ਹੋਵੇ ਤਾਂ ਲੋਕਾਂ ਨੂੰ ਥੋੜੀ ਜਿਹੜੀ ਉਹ ਰਾਹਤ ਮਿਲੀ ਆ। ਸਟਾਕਸ ਨੇ ਵੀ ਜਿਹੜਾ ਇਸ ਦੇ ਵਿੱਚ ਆਪਾਂ ਦੇਖਿਆ ਵੀ ਕਮਬੈਕ ਜਿਹੜਾ ਉਹ ਕੀਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ। ਇਨਫਲੇਸ਼ਨ ਦੇ ਜਿਹੜੇ ਨੰਬਰ ਜਿਹੜੇ ਹਰਜੋਤ ਸਿੰਘ ਜੀ ਅੱਜ ਆਏ ਆ, ਇਨਫਲੇਸ਼ਨ ਕਹਿੰਦੇ ਵੀ 2.3% ਅਪ੍ਰੈਲ ਮਹੀਨੇ ਦੇ ਵਿੱਚ ਵਧੀ ਹੈਗੀ ਆ। ਇਹ ਜਿਹੜੀ ਰਿਪੋਰਟ ਆ ਉਹ ਸ਼ੋ ਕਰਦੀ ਆ। ਸੋ ਇਸ ਡਾਟੇ ਦਾ ਕੀ ਮਤਲਬ ਆ, ਇਹਦੇ ਬਾਰੇ ਜੇ ਕਹਿੰਦੇ ਵੀ ਦੱਸਿਆ ਜਾਵੇ ਤਾਂ ਕਹਿੰਦੇ ਅਨੁਮਾਨਿਤ 2.4% ਵਧਣ ਦੀ ਸੀਗੀ, ਪਰ ਆਈ ਜਿਹੜੀ ਵਧੀ ਆ 2.3% ਆ। ਮੰਥ ਟੂ ਮੰਥ ਬੇਸਿਸ ਦੇ ਵਿੱਚ ਮਾਰਚ ਤੋਂ ਅਪ੍ਰੈਲ ਦੇ ਵਿੱਚ 0.2% ਹੀ ਜਿਹੜਾ CPI ਦੇ ਵਿੱਚ ਵਾਧਾ ਹੋਇਆ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਸ ਨੂੰ ਆਖਿਆ ਜਾਂਦਾ ਹੈਗਾ ਆ। ਸੋ ਪਹਿਲੀ ਵਾਰ NPR ਅੱਜ ਰਿਪੋਰਟ ਕਰ ਰਿਹਾ ਵੀ ਪਹਿਲੀ ਵਾਰ ਬਹੁਤ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਐਗ ਦੇ ਪ੍ਰਾਈਸਿਸ ਆ, ਰੀਟੇਲ ਪ੍ਰਾਈਸਿਸ ਆ, ਉਹ ਕਈ ਮਹੀਨਿਆਂ ਬਾਅਦ ਉਹ ਘਟੇ ਹੈਗੇ ਨੇ, ਜਦ ਰਿਕਾਰਡ ਹਾਈ ਜਿਹੜੇ ਲਗਾਤਾਰ ਚੱਲ ਰਹੇ ਸੀਗੇ। ਸੋ ਐਵਰੇਜ ਪ੍ਰਾਈਸ ਜਿਹੜੇ ਦਰਜਨ ਆਂਡਿਆਂ ਦਾ ਆ ਉਹ ਇੱਕ ਟਾਈਮ ਦੇ ਉੱਤੇ $6.25 ਤੱਕ ਮਾਰਚ ਪਹੁੰਚ ਗਿਆ ਸੀ। ਇਹ ਹੁਣ $5.12 ਦੇ ਉੱਤੇ ਆਇਆ ਆ। ਇਹ ਜਿਹੜੇ BLS ਜਿਹੜੇ ਆ, ਬਿਊਰੋ ਆਫ ਲੇਬਰ ਸਟੈਟਿਸਟਿਕਸ US ਦੇ ਆ, ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਮੰਥ ਟੂ ਮੰਥ ਜਿਹੜਾ ਇਹ ਪ੍ਰਾਈਸ ਡਿੱਗਣਾ ਆ ਇਹ ਅਕਤੂਬਰ 2024 ਤੋਂ ਬਾਅਦ ਚ ਪਹਿਲੀ ਵਾਰ ਹੋਇਆ ਆ। ਓਵਰਆਲ ਕਹਿੰਦੇ ਵੀ ਆਂਡਿਆਂ ਦੀ ਜਿਹੜੀ ਕੀਮਤ ਸੀਗੀ ਇਹ 12.7% ਜਿਹੜੀ ਉਹ ਵਧੀ ਆ। ਇਹ ਫਾਸਟੈਸਟ ਡਿਕਲਾਈਨ ਆ, ਸਭ ਤੋਂ ਜ਼ਿਆਦਾ ਡਿਕਲਾਈਨ ਆ ਮਾਰਚ 1984 ਤੋਂ ਬਾਅਦ ਦੇ ਵਿੱਚ। ਸੋ ਇਹ ਇੱਕ ਲੋਕਾਂ ਦੇ ਲਈ ਥੋੜੀ ਜੀ ਜਿਹੜੀ ਰਾਹਤ ਵਾਲੀ ਜਿਹੜੀ ਖਬਰ ਆ ਉਹ ਓਵਰਆਲ ਆਈ ਆ। ਪਰ ਇਹ ਆਪਾਂ ਨੂੰ ਪਤਾ ਹੈ ਵੀ ਜਿਹੜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਹਮੇਸ਼ਾ ਹੀ ਸਾਲ ਦਰ ਸਾਲ ਜਿਹੜਾ ਉਹ ਵੱਧਦਾ ਰਹਿੰਦਾ ਆ। ਸੋ ਇਹ ਹੁਣ ਆਪਾਂ ਦੇਖਿਆ ਵੀ ਅਪ੍ਰੈਲ ਮਹੀਨੇ ਦੇ ਵਿੱਚ 2.3% ਇਸ ਦੇ ਵਿੱਚ ਵਧਿਆ ਹੈਗਾ ਆ। ਹਾਊਸਿੰਗ ਜਿਹੜੇ ਪ੍ਰਾਈਸ ਆ ਕਹਿੰਦੇ ਵੀ ਉਸ ਨੇ ਪਿਛਲੇ ਮਹੀਨੇ ਦੇ ਵਿੱਚ ਇਨਫਲੇਸ਼ਨ ਦੇ ਉੱਤੇ ਜਿਹੜਾ ਇੱਕ ਵੱਡਾ ਅਸਰ ਪਾਇਆ ਆ। BLS ਦੇ ਜਿਹੜੇ ਆંકੜੇ ਆ ਉਹ ਦੱਸਦੇ ਆ એનર્ਜੀ ਪ੍ਰਾਈਸਿਸ ਜਿਨ੍ਹਾਂ ਵਿੱਚ ਤੇਲ ਦੀਆਂ ਤੇ ਬਿਜਲੀ ਦੀਆਂ, ਗੈਸ ਦੀਆਂ ਜਿਹੜੀਆਂ ਕੀਮਤਾਂ ਆ ਉਹ ਵੀ ਜਿਹੜੀਆਂ ਉਹ ਵਧੀਆਂ ਆ। ਕਹਿੰਦੇ ਵੀ ਉੱਦਾਂ ਓਵਰਆਲ ਗੈਸੋਲੀਨ ਪ੍ਰਾਈਸਿਸ ਆਪਾਂ ਨੂੰ ਪਤਾ ਵੀ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਆ, ਪਰ ਨੈਚੁਰਲ ਗੈਸ ਤੇ ਇਲੈਕਟ੍ਰਿਸਿਟੀ ਦੇ ਕਾਸਟ ਵਧਣ ਕਰਕੇ ਇਹ ਓਵਰਆਲ એનર્ਜੀ ਦੇ ਪ੍ਰਾਈਸ ਦਾ ਜਿਹੜਾ ਟ੍ਰੈਂਡ ਆ ਉਹ ਉੱਤੇ ਨੂੰ ਗਿਆ ਆ। ਗਰੋਸਰੀ ਪ੍ਰਾਈਸਿਸ ਪਿਛਲੇ ਮਹੀਨੇ ਦੇ ਮੁਕਾਬਲੇ 0.1% ਡਿਕਲਾਈਨ ਹੋਏ ਆ, ਥੱਲੇ ਨੂੰ ਜਿਹੜਾ ਉਹ ਆਏ ਆ। ਜਿੱਦਾਂ ਆਂਡਿਆਂ ਦਾ ਦੱਸਿਆ ਵੀ 12.7% ਇਹ ਸਟੀਪੈਸਟ ਆ 1984 ਤੋਂ ਬਾਅਦ ਦੇ ਵਿੱਚ ਇੱਕ ਮਹੀਨੇ ਚ ਉਹਦੀਆਂ ਕੀਮਤਾਂ ਦਾ ਜਿਹੜਾ ਉਹ ਘਟਣਾ ਜਿਹੜਾ ਉਹ ਹੈਗਾ। ਟਰੰਪ ਹੁਣਾਂ ਦੇ ਜਿਹੜੇ ਟੈਰਿਫਸ ਆ ਉਸ ਨੂੰ ਲੈ ਕੇ ਆਪਾਂ ਦੇਖਿਆ ਵੀ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਵੀ ਟੈਰਿਫ ਤੇ ਪਤਾ ਨਹੀਂ ਕਿੱਦਾਂ ਦੇ ਅਸਰ ਰਹਿਣਗੇ, ਉਸ ਨੂੰ ਦੇਖਦੇ ਹੋਏ ਤੀਜੇ ਮੀਟਿੰਗ ਦੇ ਵਿੱਚ ਵੀ ਲਗਾਤਾਰ ਆਪਾਂ ਦੇਖਿਆ ਵੀ ਉਹਨਾਂ ਨੇ ਇੰਟਰਸਟ ਰੇਟਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਹੈਗੀ। ਸੋ 2 ਅਪ੍ਰੈਲ ਨੂੰ ਜਿਹੜਾ ਲਿਬਰੇਸ਼ਨ ਡੇ ਐਲਾਨਿਆ ਗਿਆ ਸੀਗਾ ਰੈਸੀਪ੍ਰੋਕਲ ਟੈਰਿਫਸ ਤੇ, ਉਹ ਸਾਰਾ ਕੁਝ ਫਿਰ 90 ਦਿਨ ਦਾ ਡਿਲੇ ਜਿਹੜਾ ਉਹ ਆ ਜਾਣਾ। ਚਾਈਨੀਜ਼ ਮੇਡ ਗੁੱਡਸ ਦੇ ਉੱਤੇ 145% ਟੈਰਿਫ ਨੂੰ ਫਿਰ ਘਟਾ ਕੇ 30% ਜਿਹੜਾ ਉਹ ਕਰ ਦੇਣਾ। ਸੋ ਕੰਜ਼ਿਊਮਰ ਤੇ ਬਿਜ਼ਨੈਸਿਸ ਨੇ ਕਹਿੰਦੇ ਵੀ ਉਸ ਤੋਂ ਪਹਿਲਾਂ ਆਰਡਰ ਜਿਹੜੇ ਉਹ ਜ਼ਿਆਦਾ ਦੇ ਦਿੱਤੇ ਸੀਗੇ ਵੀ ਟੈਰਿਫ ਵਧਣ ਤੋਂ ਪਹਿਲਾਂ ਸਮਾਨ ਜਿਹੜਾ ਉਹ ਮੰਗਾ ਲਿਆ ਜਾਵੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਇਵੈਂਚੁਅਲੀ ਜਿਹੜੇ ਰਿਜ਼ਲਟ ਆ, ਨਤੀਜੇ ਆ, ਅਸਰ ਆ, ਉਹ ਆਪਾਂ ਨੂੰ ਕੁਝ ਆਉਂਦੇ ਹਫ਼ਤਿਆਂ ਤੇ ਮਹੀਨਿਆਂ ਦੇ ਵਿੱਚ ਪਤਾ ਜਿਹੜੇ ਓਵਰਆਲ ਲੱਗਣਗੇ। ਜੀ,